ਅਹਮ ਤਵਮ ਤੋਹੀ ਮੋਹੀ ਵਹਿਦਤਵਾਦੀ ਹੁਨਰਮੰਦੀ ਦਾ ਅਡੋਲ ਜਜ਼ਬਾ ਹੈ ਜੋ ਕਿਸੇ ਨੂੰ ਅਜਨਬੀ ਨਹੀਂ ਜਾਣਦਾ। ਇਸ ਨਾਲ ਗੁਰੂ ਨਾਨਕ ਅਤੇ ਹਜ਼ਰਤ ਮੁਹੰਮਦ ਸਾਹਿਬ ਦੇ ਨਾਮਾਂ ਦਾ ਵਜ਼ਨ ਬਰਾਬਰ ਹੋ ਜਾਂਦਾ ਹੈ। ਜੇ ਤੁਸੀਂ ਕਰਨਾ ਚਾਹੋ ਤਾਂ ਇਸ ਮੰਤਰ ਦੇ ਸੱਚ ਦੀ ਤਸਦੀਕ ਕਰ ਸਕਦੇ ਹੋ। ਗੁਰੂ ਜੈਦੇਵ ਅਤੇ ਗੁਰੂ ਨਾਨਕ ਦਾ ਫਲਸਫਾ ਇੱਕ ਹੈ। ਇਹ ਵਹਿਦਤ ਅਤੇ ਆਲਮੀ ਭਾਈਚਾਰੇ ਦਾ ਫਲਸਫਾ ਹੈ। ਸ਼ੰਕਰਾ ਦੇਵਾ ਨੇ ਗੁਣੋਮਾਲਾ ਵਿੱਚ ਲਿਖਿਆ ਹੈ ਕਿ ਬੁਰੀਆਂ ਸੋਚਾਂ ਤੋਂ ਛੁਟਕਾਰਾ ਪਾਉਣ ਦਾ ਰਾਹ ਇਲਾਹੀ ਸੋਚ ਵਿਚਾਰ ਹੈ। ਗੁਰੂ ਨਾਨਕ ਨੇ ਵੀ ਜਪਜੀ ਸਾਹਿਬ ਵਿੱਚ ਇਹੋ ਲਿਖਿਆ ਹੈ। ਤਨਾਸਰੀ ਵਿੱਚ ਗੁਰੂ ਨਾਨਕ ਨਾਗਿਆਂ ਨਾਲ ਦੋਸਤੀ ਕਰਦੇ ਹਨ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। ਸਭ ਕੋਏ। ਗੁਰੂ ਨਾਨਕ ਨੇ ਆਖਿਆ ਕਿ ਕਿਸੇ ਖਸੂਸੀ ਕਾਰਨ ਤਹਿਤ ਕਿਸੇ ਸ਼ੈ ਨਾਲ ਮੋਹ ਦੁੱਖ ਦਾ ਸਬਬ ਬਣਦਾ ਹੈ। ਉਹ ਸੁਝਾਉਂਦੇ ਹਨ ਕਿ ਬਖਸ਼ਿਸ਼ਾਂ ਦਾ ਅਹਿਸਾਸ ਕਰਨ ਲਈ ਹਰ ਉਸ ਕਾਰਨ ਤੋਂ ਵਿਛੋੜਾ ਲਾਜ਼ਮੀ ਹੈ ਜੋ ਸੁੱਖ ਜਾਂ ਦੁੱਖ ਦਾ ਸਬਬ ਬਣਦਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਗੁਹਾਟੀ ਤੋਂ ਬ੍ਰਹਮਪੁੱਤਰ ਨਦੀ ਦੇ ਨਾਲ-ਨਾਲ ਧਨਸਿਰੀ ਵਾਦੀ ਦੇ ਗੋਲਾ ਘਾਟ ਦਾ ਸਫ਼ਰ ਕੀਤਾ। ਇਸ ਤੋਂ ਬਾਅਦ ਉਹ ਜੈਂਤੀਆ ਪਹਾੜਾਂ ਵਿੱਚੋਂ ਲੰਘਦੇ ਹੋਏ ਸਿਲਟ ਅਤੇ ਕੋਲਕਾਤਾ ਗਏ। ਪਹਿਲਾਂ ਉਹਨਾਂ ਨੇ ਗੁਹਾਟੀ ਤੋਂ ਗੋਲਾ ਘਾਟ ਦਾ ਸਫ਼ਰ ਸ਼ੁਰੂ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਗੁਹਾਟੀ ਤੋਂ ਗੋਲਾ ਘਾਟ ਜਾ ਰਹੇ ਹਾਂ। ਮੁਕਾਮੀ ਬਰਾਦਰੀ ਨਾਲ ਸੰਵਾਦ ਲਈ ਅਸੀਂ ਰਾਹ ਵਿੱਚ ਨਗਾਓ ਵਿਖੇ ਪੜਾਅ ਕੀਤਾ ਹੈ। ਪੰਦਰਵੀਂ ਸਦੀ ਵਿੱਚ ਅਸਾ ਇਲਾਕੇ ਵਿੱਚ ਅਹੋਮ ਰਾਜਿਆਂ ਦਾ ਰਾਜ ਸੀ। ਹੁਣ ਇਹ ਇਲਾਕਾ ਇੰਡੀਆ ਦੇ ਸੂਬੇ ਆਸਾਮ ਵਿੱਚ ਪੈਂਦਾ ਹੈ। ਅਹੋਮ ਸ਼ਕਤੀ ਦੇ ਉਪਾਸਕ ਸਨ। ਨਗਾਓਂ ਵਿੱਚ ਆਸਾਮੀ ਮੂਲ ਦੇ ਤਕਰੀਬਨ 4000 ਸਿੱਖ ਆਬਾਦ ਹਨ।
ਦਾਅਵਾ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਉਹਨਾਂ ਫੌਜੀਆਂ ਦੀ ਆਲ ਔਲਾਦ ਹਨ ਜੋ 19ਵੀਂ ਸਦੀ ਦੇ ਸ਼ੁਰੂਆਤ ਵਿੱਚ ਆਸਾਮ ਆਏ ਸਨ। ਸਮੇਂ ਦੇ ਨਾਲ ਆਸਾਮੀ ਮੂਲ ਦੇ ਲੋਕਾਂ ਨੇ ਗੁਰੂ ਨਾਨਕ ਦੇ ਫਲਸਫੇ ਨੂੰ ਅਪਣਾਇਆ। ਗੁਰੂ ਨਾਨਕ ਦੇਵ ਜੀ ਧਰਮ ਪ੍ਰਚਾਰ ਲਈ ਅਸਾਮ ਆਏ ਸਨ। ਗੁਰੂ ਨਾਨਕ ਦੀਆਂ ਸਿੱਖਿਆਵਾਂ ਮੁਤਾਬਕ ਅਸੀਂ ਨੇਮ ਨਾਲ ਬਾਣੀ ਪੜ੍ਹਦੇ ਹਾਂ, ਇਮਾਨਦਾਰੀ ਵਾਲੀ ਜ਼ਿੰਦਗੀ ਬਸਰ ਕਰਦੇ ਹਾਂ, ਕਿਰਤ ਕਰਦੇ ਹਾਂ ਅਤੇ ਆਪਣੀ ਨੇਕ ਕਮਾਈ ਵਿੱਚੋਂ ਬੇਕਰਿਆਂ ਅਤੇ ਗਰੀਬ ਗੁਰਬੇ ਦੀ ਇਮਦਾਦ ਕਰਦੇ ਹਾਂ। আৰু আমি দুখীয়া নিচলাকো আমি তাৰ পৰা চলাইছোঁ। আমি যিখিনি বৰকোলাত বাস কৰিছোঁ, ਅਸੀਂ ਸਾਰੇ ਅਸਾਮੀ ਸਿੱਖ ਬਰਕੋਲਾ ਵਿੱਚ ਰਹਿੰਦੇ ਹਾਂ। ਅਸੀਂ ਅਸਾਮੀ ਤਹਿਜ਼ੀਬ ਵਿੱਚ ਰਚੇ ਮਿਚੇ ਹਾਂ, ਪਰ ਮਜ਼ਹਬ ਦੇ ਮਾਮਲੇ ਵਿੱਚ ਗੁਰੂ ਨਾਨਕ ਦੇ ਸੱਚੇ ਸਿੱਖ ਹਾਂ। এনেকৈ শিখ ধৰ্ম গুৰু নানকে যি ধৰ্ম প্ৰৱৰ্তন কৰি গৈছিলে, ਨਗਾਓਂ ਵਿੱਚ ਅਸੀਂ ਮਹਾਪੁਰਸ਼ ਸ੍ਰੀ ਮੰਤਾ ਸੰਕਰਾ ਦੇਵਾ ਦੇ ਮੰਦਿਰ ਜਾ ਰਹੇ ਹਾਂ। ਇਹ ਮੰਦਿਰ ਉਹਨਾਂ ਦੇ ਜਨਮ ਅਸਥਾਨ ਬੋਰਦੋਆ ਵਿੱਚ ਹੈ। ਮਹਾਪੁਰਸ਼ ਸ੍ਰੀ ਮੰਤਾ ਸੰਕਰਾ ਦੇਵਾ 15ਵੀਂ ਸਦੀ ਵਿੱਚ ਭਗਤੀ ਲਹਿਰ ਦੇ ਤਰਜਮਾਨ ਸਨ ਅਤੇ ਗੁਰੂ ਨਾਨਕ ਦੇ ਸਮਕਾਲੀ ਸਨ। ਦੋਵਾਂ ਨੇ ਵਹਿਦਤ ਦੀ ਰਾਹ ਦੀ ਅਦਵੈਤਵਾਦ ਰਾਹੀਂ ਵਕਾਲਤ ਕੀਤੀ ਅਤੇ ਜਾਤ ਦੀ ਸਮਾਜਿਕ ਦਰਜਾਬੰਦੀ ਦੀ ਨਿਖੇਧੀ ਕਰਦੇ ਹੋਏ ਬੇਗਰਜ਼ ਸੇਵਾ ਦਾ ਪ੍ਰਚਾਰ ਕੀਤਾ। যশোদা সুন্দৰী স্বামী কাছে বহি আছে, বৰনাই লন্ত নন্দ গোবিন্দৰ গুণ গুণ। ਸਾਨੂੰ ਗੁਰੂ ਨਾਨਕ ਦੀ ਨਾਮਲੇਵਾ ਸੰਗਤ ਅਤੇ ਮਹਾਪੁਰਸ਼ ਸ੍ਰੀ ਮੰਤਾ ਸੰਕਰਾ ਦੇਵਾ ਦੇ ਪੈਰੋਕਾਰਾਂ ਵਿੱਚ ਕਈ ਅਮਲੀ ਸਮਾਨਤਾਵਾਂ ਨਜ਼ਰ ਆਈਆਂ। ਦੋਵੇਂ ਸ਼ਬਦ, ਕੀਰਤਨ ਅਤੇ ਲੰਗਰ ਉੱਤੇ ਜ਼ੋਰ ਦਿੰਦੇ ਹਨ। ਸਾਨੂੰ ਇਹ ਵੇਖ ਕੇ ਦਿਲਚਸਪ ਅਨੁਭਵ ਹੋਇਆ ਕਿ ਮਹਾਪੁਰਸ਼ ਸ੍ਰੀ ਮੰਤਾ ਸੰਕਰਾ ਦੇਵਾ ਦੀ ਬਾਣੀ ਦਾ ਪ੍ਰਕਾਸ਼ ਉਸੇ ਤਰ੍ਹਾਂ ਕੀਤਾ ਜਾਂਦਾ ਹੈ ਜਿਵੇਂ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਜਾਂਦਾ ਹੈ। ਮੁਕਾਮੀ ਲੋਕਧਾਰਾ ਦਾ ਦਾਅਵਾ ਹੈ ਕਿ ਗੁਰੂ ਨਾਨਕ ਅਤੇ ਮਹਾਪੁਰਸ਼ ਸ੍ਰੀ ਮੰਤਾ ਸੰਕਰਾ ਦੇਵਾ ਦੀ ਮੁਲਾਕਾਤ ਇਸ ਇਲਾਕੇ ਵਿੱਚ ਹੋਈ ਸੀ। ਜਨਮ ਸਾਖੀਆਂ ਵਿੱਚ ਇਹਨਾਂ ਦੋਵਾਂ ਦੀ ਮੁਲਾਕਾਤ ਬਾਰੇ ਕੋਈ ਜ਼ਿਕਰ ਨਹੀਂ ਆਉਂਦਾ। ਗੁਰੂ ਨਾਨਕ ਏਕਤਾ ਦੇ ਹਾਮੀ ਸਨ ਅਤੇ ਅਮਨ ਦਾ ਸੁਨੇਹਾ ਦੇਣਾ ਚਾਹੁੰਦੇ ਸਨ। ਜਦੋਂ ਗੁਰੂ ਨਾਨਕ ਨੇ ਉੱਤਰ ਪੂਰਬੀ ਇੰਡੀਆ ਦੀ ਯਾਤਰਾ ਕੀਤੀ ਤਾਂ ਅਸਾਮ ਦੇ ਨਗਾਓਂ ਜ਼ਿਲ੍ਹੇ ਦੇ ਪਿੰਡ ਬਰਦੋਆ ਵਿੱਚ ਉਹਨਾਂ ਦੀ ਸੰਕਰਾ ਦੇਵਾ ਨਾਲ ਮੁਲਾਕਾਤ ਹੋਈ। ਗੁਰੂ ਸੰਕਰਾ ਦੇਵਾ ਅਤੇ ਗੁਰੂ ਨਾਨਕ ਦਾ ਨਜ਼ਰੀਆ ਇੱਕ ਸੀ। ਸੰਕਰਾ ਦੇਵਾ ਨੇ ਗੁਣੋਮਾਲਾ ਵਿੱਚ ਲਿਖਿਆ ਹੈ ਕਿ ਬੁਰੀਆਂ ਸੋਚਾਂ ਤੋਂ ਛੁਟਕਾਰਾ ਪਾਉਣ ਦਾ ਰਾਹ ਇਲਾਹੀ ਸੋਚ ਵਿਚਾਰ ਹੈ। ਗੁਰੂ ਨਾਨਕ ਨੇ ਵੀ ਜਪਜੀ ਸਾਹਿਬ ਵਿੱਚ ਇਹੋ ਲਿਖਿਆ ਹੈ। জপজি চাহিবত সেইবিলাক কথাই কৈছে। ਨਗਾਓਂ ਦੀ ਯਾਤਰਾ ਕਰਨ ਤੋਂ ਬਾਅਦ ਅਸੀਂ ਮੁੜ ਕੇ ਗੋਲਾ ਘਾਟ ਦਾ ਸਫ਼ਰ ਅੱਗੇ ਤੋਰ ਰਹੇ ਹਾਂ। ਜਦੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਧਨਸਰੀ ਵਾਦੀ ਵਿੱਚ ਧਨਸਰੀ ਨਦੀ ਦੇ ਕਿਨਾਰੇ ਗੋਲਾ ਘਾਟ ਪਹੁੰਚੇ ਤਾਂ ਉਹਨਾਂ ਦੀ ਮੁਲਾਕਾਤ ਮੁਕਾਮੀ ਮੂਲ ਵਾਸੀ ਕਬੀਲਿਆਂ ਦੇ ਨਾਗਾ ਲੋਕਾਂ ਨਾਲ ਹੋਈ।
ਸਮਾਜਿਕ ਅਤੇ ਇਲਾਕਾਈ ਪੱਧਰ ਉੱਤੇ ਨਾਗਾ ਲੋਕ ਕਿਸੇ ਵੀ ਬਾਹਰੋਂ ਆਉਣ ਵਾਲੇ ਨੂੰ ਘੁਸਪੈਠੀਆ ਸਮਝਦੇ ਸਨ ਅਤੇ ਉਸ ਨੂੰ ਆਪਣੀ ਹਿਫਾਜ਼ਤ ਲਈ ਖਤਰਾ ਸਮਝਦੇ ਸਨ। ਨਾਗਾਲੈਂਡ ਦੇ ਲੋਕਾਂ ਨੂੰ ਸਮਝਣ ਲਈ ਅਸੀਂ ਡਾਕਟਰ ਦਲਜੀਤ ਸਿੰਘ ਸੇਠੀ ਨੂੰ ਮਿਲਣ ਜਾ ਰਹੇ ਹਾਂ। ਡਾਕਟਰ ਸੇਠੀ, ਤੁਸੀਂ ਨਾਗਾਲੈਂਡ ਦੇ ਜੰਮਪਲ ਹੋ ਅਤੇ ਆਪਣੀ ਜ਼ਿਆਦਾਤਰ ਜਵਾਨੀ ਇੱਥੇ ਗੁਜ਼ਾਰੀ ਹੈ। ਤੁਸੀਂ ਸਾਨੂੰ ਇਹ ਸਮਝਾਓ ਕਿ ਧਨਸਿਰੀ ਦੇ ਇਲਾਕੇ ਵਿੱਚ ਗੁਰੂ ਨਾਨਕ ਦੀਆਂ ਯਾਤਰਾਵਾਂ ਦੇ ਕੀ ਮਾਇਨੇ ਹਨ। ਇਹ ਇਲਾਕੇ ਬਾਹਰਲੇ ਲੋਕਾਂ ਦੀ ਪਹੁੰਚ ਤੋਂ ਆਮ ਤੌਰ ਉੱਤੇ ਬਾਹਰ ਰਹੇ ਹਨ। ਇਸ ਇਲਾਕੇ ਵਿੱਚ ਸਿਰ ਕਲਮ ਕਰਨ ਦੀ ਰੀਤ ਅਜ਼ਲਾਂ ਤੋਂ ਚੱਲਦੀ ਆਈ ਹੈ। ਸਰਕਾਰੀ ਕਾਗਜ਼ਾਂ ਵਿੱਚ ਆਖਰੀ ਵਾਰ 1963 ਵਿੱਚ ਸਿਰ ਕਲਮ ਕਰਨ ਦੀ ਵਾਰਦਾਤ ਦਰਜ ਹੋਈ ਸੀ। ਸਿਰ ਕਲਮ ਕਰਨ ਵਾਲਾ ਆਖਰੀ ਕਬੀਲਾ ਕੋਨੀਅਕ ਹੈ, ਜਿਨ੍ਹਾਂ ਦੇ ਮੂੰਹ ਉੱਤੇ ਹੁਣ ਵੀ ਨਿਸ਼ਾਨ ਖੁਣੇ ਹੁੰਦੇ ਹਨ। ਮੂੰਹ ਉੱਤੇ ਜਿੰਨੇ ਨਿਸ਼ਾਨ ਹਨ, ਉਸ ਬੰਦੇ ਨੇ ਓਨੇ ਸਿਰ ਕਲਮ ਕੀਤੇ ਹਨ। ਗੁਰੂ ਨਾਨਕ ਕਿਤੇ ਸਿੱਖ ਧਰਮ ਦੇ ਪ੍ਰਚਾਰ ਲਈ ਨਹੀਂ ਆਏ ਸਨ। ਉਹਨਾਂ ਦਾ ਸੁਨੇਹਾ ਮਨੁੱਖਤਾ ਦੇ ਏਕੇ ਵਾਲਾ ਸੀ, ਜੋ ਇਲਾਕਿਆਂ, ਜਾਤਾਂ ਅਤੇ ਮਜ਼ਹਬਾਂ ਦੀਆਂ ਵੰਡੀਆਂ ਤੋਂ ਉੱਪਰ ਸੀ। ਜਦੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਵਾਦੀ ਵਿੱਚੋਂ ਲੰਘੇ ਤਾਂ ਉਹਨਾਂ ਨੂੰ ਮੁਕਾਮੀ ਲੋਕਾਂ ਦੀ ਨਾਖੁਸ਼ੀ ਦਾ ਸਾਹਮਣਾ ਕਰਨਾ ਪਿਆ। ਗੁਰੂ ਨਾਨਕ ਨੇ ਰੂਹਾਨੀ ਸੰਵਾਦ ਰਾਹੀਂ ਨਾਗਾ ਲੋਕਾਂ ਨਾਲ ਟਕਰਾਅ ਟਾਲ ਦਿੱਤਾ। ਉਹਨਾਂ ਨੇ ਮੁਕਾਮੀ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦਾ ਮਕਸਦ ਸਿਰਫ ਉਹਨਾਂ ਨਾਲ ਗੋਸ਼ਟ ਕਰਨਾ ਹੈ। ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੋਰ ਡਰ ਡਰ ਡਰਨਾ ਮਨ ਕਾ ਸੋਰ। ਮਨੁੱਖ ਨੂੰ ਸਿਰਫ ਏਕੇ ਜਾਂ ਵਹਿਦਤ ਵਿੱਚ ਇਤਮਾਦ ਅਤੇ ਵਿਸਾਹ ਦੇ ਗੁਆਚ ਜਾਣ ਦਾ ਪਹਿ ਹੋਣਾ ਚਾਹੀਦਾ ਹੈ। ਕਿਸੇ ਹੋਰ ਤਰ੍ਹਾਂ ਦਾ ਪਹਿ ਤਾਂ ਸਿਰਫ ਨਾਪੱਖੀ ਸੋਚ ਨੂੰ ਮਜ਼ਬੂਤ ਕਰਦਾ ਹੈ। ਭੈਭੀਤ ਕਰਨ ਵਾਲੀ ਸੋਚ ਨਾਲ ਬੇਗਰਜ਼ ਪਿਆਰ ਮਨੁੱਖਤਾ ਵਿੱਚ ਅਟਲ ਯਕੀਨ ਕਾਇਮ ਰੱਖਣ ਲਈ ਲੋੜੀਂਦੀ ਦ੍ਰਿੜਤਾ ਨੂੰ ਖੋਰਾ ਲੱਗਦਾ ਹੈ। ਸਾਚ ਸਰੰਦਾ ਸਾਚਾ ਜਾਣੀਏ ਸਚੜਾ ਪਰਵਦਗਾਰੋ ਜਿਨ ਆਪੀਨੇ ਆਪ ਸਾਜਿਆ ਸਚੜਾ ਅਲਖ ਅਪਾਰੋ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਗੋਲਾ ਘਾਟ ਤੋਂ ਜੈਂਤੀਆ ਪਹਾੜਾਂ ਰਾਹੀਂ ਜੋਵਾਈ ਦਾ ਇਲਾਕਾ ਪਾਰ ਕੀਤਾ ਅਤੇ ਬੰਗਲਾਦੇਸ਼ ਦੇ ਮੈਦਾਨੀ ਇਲਾਕੇ ਸਿਲਹਟ ਵਿੱਚ ਪਹੁੰਚੇ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਜੈਂਤੀਆ ਪਹਾੜਾਂ ਰਾਹੀਂ ਸਫ਼ਰ ਕਰ ਰਹੇ ਹਾਂ, ਜੋ ਨੀਵੀਆਂ ਪਹਾੜੀਆਂ ਵਾਲਾ ਇਲਾਕਾ ਹੈ। ਜੈਂਤੀਆ ਪਹਾੜ ਮੇਘਾਲਿਆ ਸੂਬੇ ਦੇ ਜੋਵਾਈ ਜ਼ਿਲ੍ਹੇ ਵਿੱਚ ਹਨ। ਜਿਸ ਸਮੇਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਇਸ ਇਲਾਕੇ ਵਿੱਚੋਂ ਗੁਜ਼ਰੇ, ਉਸ ਵੇਲੇ ਮੁਕਾਮੀ ਲੋਕ ਕੁਦਰਤ ਅਤੇ ਸ਼ਕਤੀ ਦੀ ਪੂਜਾ ਕਰਦੇ ਸਨ, ਜੋ ਕਿ ਤੰਤਰਿਕ ਵਿਦਿਆ ਦਾ ਰੂਪ ਸੀ। ਜੈਂਤੀਆ ਪਹਾੜਾਂ ਵਿੱਚ ਇਤਿਹਾਸਕ ਦੌਰ ਦੀਆਂ ਪੱਥਰ ਵਾਲੀਆਂ ਨਿਸ਼ਾਨੀਆਂ ਮਿਲਦੀਆਂ ਹਨ,
ਜੋ ਦਰਸਾਉਂਦੀਆਂ ਹਨ ਕਿ ਮੂਲ ਨਿਵਾਸੀ ਕੁਦਰਤ ਦੇ ਉਪਾਸਕ ਸਨ। ਇਸ ਤਰ੍ਹਾਂ ਇਸ ਇਲਾਕੇ ਵਿੱਚ ਮਜ਼ਹਬੀ ਅਕੀਦਿਆਂ ਦੀ ਵੰਨ ਸਮੰਨਤਾ ਵਿਕਸੀ, ਜਿਸ ਵਿੱਚ ਤੰਤਰ ਅਤੇ ਦੇਵੀ ਦੀ ਪੂਜਾ ਅਟੁੱਟ ਹਿੱਸਾ ਸਨ। ਹਾਲੀਆ ਦੌਰ ਵਿੱਚ ਮੂਲ ਵਾਸੀ ਕਬਾਇਲੀਆਂ ਨੇ ਈਸਾਈ ਮਤ ਅਪਣਾਇਆ ਹੈ। ਮਨੁੱਖਾ ਸੂਝ ਆਪਣੀ ਤਾਕਤ ਦਾ ਇਜ਼ਹਾਰ ਕਰਨ ਲਈ ਲਗਾਤਾਰ ਸੰਘਰਸ਼ ਕਰਦੀ ਰਹਿੰਦੀ ਹੈ। ਬਿਰਾਦਰੀ ਸੋਚ ਅਜਿਹਾ ਜ਼ਹਿਨੀ ਰੁਝਾਨ ਹੈ ਜਿਸ ਤਹਿਤ ਇੱਕੋ ਜਿਹੀ ਸੋਚ ਰੱਖਣ ਵਾਲੇ ਲੋਕ ਆਪਣੇ ਦੁਆਲੇ ਮੂਰਤ ਅਤੇ ਅਮੂਰਤ ਕੰਧਾ ਉਸਾਰ ਲੈਂਦੇ ਹਨ। ਅਜਿਹੀ ਤੰਗ ਨਜ਼ਰੀ ਨਾਲ ਆਲਮੀ ਸੋਚ ਦੀ ਉਸਾਰੀ ਦੇ ਰਾਹ ਵਿੱਚ ਅੜਿੱਕੇ ਪੈਂਦੇ ਹਨ। ਗੁਰੂ ਨਾਨਕ ਨੇ ਦ੍ਰਿੜਾਇਆ ਕਿ ਕੱਲ, ਅੱਜ ਅਤੇ ਭਲਕ ਦਾ ਨਿਜ਼ਾਮ ਚਲਾਉਣ ਵਾਲਾ ਹਰ ਥਾਂ ਹਾਜ਼ਰ ਹੈ, ਪਰ ਕਦੇ ਆਪਣੀ ਹਾਜ਼ਰੀ ਤਸਲੀਮ ਨਹੀਂ ਕਰਵਾਉਂਦਾ। ਓ ਵੇਖੇ ਹੋਣਾ ਨਦਰ ਨਾ ਆਵੇ, ਬਹੁਤਾ ਹੋ ਬੇਡਾਨ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਜੋਵਾਈ ਜਾ ਰਹੇ ਹਾਂ, ਜਿੱਥੇ ਜੈਂਤੀਆ ਪਹਾੜਾਂ ਦੀ ਤਿੱਖੀ ਢਲਾਣ ਬੰਗਲਾਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਗੁਆਚ ਜਾਂਦੀ ਹੈ। ਪਹਿਲਾਂ ਲੋਕ ਬੰਗਲਾਦੇਸ਼ ਜਾਣ ਲਈ ਡੋਕੀ ਨਦੀ ਵਿੱਚ ਕਿਸ਼ਤੀ ਰਾਹੀਂ ਸਫ਼ਰ ਕਰਦੇ ਸਨ। ਜੋਵਾਈ ਪਹਾੜਾਂ ਤੋਂ ਉਤਰ ਕੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸਿਲਹਟ ਜਾਣ ਲਈ ਕਿਸ਼ਤੀ ਦੀ ਸਵਾਰੀ ਕੀਤੀ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਇੰਡੀਆ ਬੰਗਲਾਦੇਸ਼ ਦੀ ਸਰਹੱਦ ਕੁਝ ਤਹਿ ਨਾਕਿਆਂ ਤੋਂ ਹੀ ਪਾਰ ਕੀਤੀ ਜਾ ਸਕਦੀ ਹੈ। ਇਸ ਲਈ ਅਸੀਂ ਹਵਾਈ ਜਹਾਜ਼ ਰਾਹੀਂ ਇੰਡੀਆ ਤੋਂ ਬੰਗਲਾਦੇਸ਼ ਗਏ ਅਤੇ ਸਿਲਹਟ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਿਆ। একই মায়ের দুটি সন্তান, হিন্দু আর মুসলমান, একই কুলে জন্ম মোদের, একই স্তনের দুগ্ধপান। ਸਿਲਹਟ ਸ਼ਹਿਰ ਬ੍ਰਹਮਪੁੱਤਰ ਵਾਦੀ ਦੇ ਦੱਖਣ ਵਿੱਚ ਸੁਰਮਾ ਨਦੀ ਦੇ ਲਾਗੇ ਵਸਿਆ ਹੈ। 14ਵੀਂ ਸਦੀ ਦੇ ਪਹਿਲਾਂ ਸਿਲਹਟ ਵਿੱਚ ਬੋਧੀ ਅਤੇ ਹਿੰਦੂ ਰਾਜਿਆਂ ਦਾ ਰਾਜ ਸੀ। ਗੁਰੂ ਨਾਨਕ ਦੇ ਦੌਰ ਵਿੱਚ ਇੱਥੇ ਬੰਗਾਲ ਸਲਤਨਤ ਦਾ ਰਾਜ ਸੀ। ਬੰਗਲਾਦੇਸ਼ ਵਿੱਚ ਸਿਲਹਟ ਨੂੰ ਸਭ ਤੋਂ ਅਹਿਮ ਰੂਹਾਨੀ, ਤਹਿਜ਼ੀਬੀ ਅਤੇ ਤਿਜਾਰਤੀ ਸ਼ਹਿਰਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਅਸੀਂ ਸਿਲਹਟ ਵਿੱਚ ਤੁਰਕ ਮੂਲ ਦੇ ਸੂਫੀ ਸੰਤ ਸ਼ਾਹ ਜਲਾਲ ਦੀ ਮਜ਼ਾਰ ਉੱਤੇ ਜਾ ਰਹੇ ਹਾਂ, ਜਿਨ੍ਹਾਂ ਦਾ ਜਨਮ 1271 ਵਿੱਚ ਹੋਇਆ ਸੀ। মুসলমানের কুরআন কিতাব, হিন্দুদের হয় বেদ পুরাণ। মুসলমানের কুরআন কিতাব, হিন্দুদের হয় বেদ পুরাণ। মুসলিম ডাকে আল্লাহ বলে, হিন্দু ডাকে ভগবান। ਸ਼ਾਹ ਜਲਾਲ ਬੰਗਾਲ ਦੇ ਸਭ ਤੋਂ ਸਤਿਕਾਰਯੋਗ ਸੂਫੀ ਸੰਤਾਂ ਵਿੱਚੋਂ ਹਨ, ਜੋ ਸਿਲਹਟ ਵਿੱਚ 1346 ਵਿੱਚ ਫਾਨੀ ਸੰਸਾਰ ਤੋਂ ਰੁਖਸਤ ਹੋਏ ਸਨ। ਸ਼ਾਹ ਜਲਾਲ ਨੇ ਆਪਣੀ ਜ਼ਿੰਦਗੀ ਦਾ ਚੋਖਾ ਸਮਾਂ ਉੱਚ ਅਤੇ ਮੁਲਤਾਨ ਵਿੱਚ ਗੁਜ਼ਾਰਿਆ ਸੀ, ਜੋ ਹੁਣ ਪਾਕਿਸਤਾਨ ਵਿੱਚ ਹਨ। ਉਹ ਬਾਅਦ ਵਿੱਚ ਸੂਫੀ ਸਿਲਸਿਲੇ ਦੇ ਹਜ਼ਰਤ ਨਿਜ਼ਾਮੁਦੀਨ ਔਲੀਆ ਕੋਲ ਦਿੱਲੀ ਚਲੇ ਗਏ ਅਤੇ ਅਖੀਰ ਵਿੱਚ ਇਸਲਾਮ ਦਾ ਪ੍ਰਚਾਰ ਕਰਨ ਲਈ ਸਿਲਹਟ ਵਿੱਚ ਜਾ ਵਸੇ। This is the shrine in Sylhet
ਸਿਲਹਟ ਵਿੱਚ ਇਹ ਉਹ ਅਸਥਾਨ ਹੈ ਜਿੱਥੇ ਮਹਿਬੂਬ ਸੂਫੀ ਸੰਤ ਸ਼ਾਹ ਜਲਾਲ ਦਫਨ ਹਨ। ਸਿਲਹਟ ਵਿੱਚ ਗੁਰੂ ਨਾਨਕ ਇਸ ਮਜ਼ਾਰ ਉੱਤੇ ਆਏ ਸਨ ਅਤੇ ਉਹਨਾਂ ਨੇ ਮਜ਼ਾਰ ਦੇ ਸਮਕਾਲੀ ਮੁਤਬਾਲੀ ਨਾਲ ਗੋਸ਼ਟ ਕੀਤਾ ਸੀ। ਵਿਲਾਇਤ ਵਾਲੀ ਜਨਮ ਸਾਖੀ ਵਿੱਚ ਅਸਾ ਇਲਾਕੇ ਦਾ ਜ਼ਿਕਰ ਆਉਂਦਾ ਹੈ ਜਿੱਥੇ ਗੁਰੂ ਨਾਨਕ ਦੀ ਮੁਲਾਕਾਤ ਸ਼ਾਹ ਜਲਾਲ ਦੇ ਰੂਹਾਨੀ ਜਾਨਸ਼ੀਨ ਸ਼ੇਖ ਫਰੀਦ ਨਾਲ ਹੋਈ ਸੀ। ਸਾਡੀ ਮੁਲਾਕਾਤ ਸ਼ਾਹ ਮੁਨ ਮੁਹੰਮਦ ਖਾਨ ਨਾਲ ਹੋਈ ਜੋ ਇਸ ਵੇਲੇ ਸ਼ਾਹ ਜਲਾਲ ਦੀ ਮਜ਼ਾਰ ਦੇ ਸੇਵਾਦਾਰ ਹਨ। ਜਨਾਬ, ਬਾਬਾ ਨਾਨਕ ਬਾਰੇ ਤੁਹਾਡੇ ਸਿਲਸਿਲੇ ਵਿੱਚ ਕੀ ਲਿਖਿਆ ਹੈ? ਗੁਰੂ ਨਾਨਕ ਅਰਬੀ ਵਿੱਚ ਅਸੀਂ ਸਾਰੇ ਹਿੰਸਿਆਂ ਨੂੰ ਵਜ਼ਨ ਦਿੰਦੇ ਹਾਂ। ਅਲਫ, ਬੇ, ਤੇ, ਸੇ ਸਭ ਦਾ ਵਜ਼ਨ ਹੈ। ਅਰਬੀ ਵਿੱਚ ਗੁਰੂ ਨਾਨਕ ਦੇ ਨਾਮ ਦਾ ਵਜ਼ਨ ਤੈਅ ਕਰਨ ਲਈ ਸਾਡੇ ਬਾਬਾ ਨੇ ਇਹ ਜੋੜ ਕਿਤਾਬ ਵਿੱਚ ਲਿਖਿਆ। ਇਸ ਸਿਲਸਿਲੇ ਦਾ ਨਾਮ ਲਵੋ ਅਤੇ 4 ਨਾਲ ਗੁਣਾ ਕਰੋ, ਇਸ ਤੋਂ ਬਾਅਦ 5 ਨਾਲ ਗੁਣਾ ਕਰੋ, ਅੱਗੇ 20 ਨਾਲ ਅਤੇ ਬਾਅਦ ਵਿੱਚ 3 ਵਾਰ 9 ਨਾਲ ਅਤੇ ਅਖੀਰ ਵਿੱਚ 2 ਜਮ੍ਹਾਂ ਕਰੋ। ਇਸ ਨਾਲ ਗੁਰੂ ਨਾਨਕ ਅਤੇ ਹਜ਼ਰਤ ਮੁਹੰਮਦ ਸਾਹਿਬ ਦੇ ਨਾਮਾਂ ਦਾ ਵਜ਼ਨ ਬਰਾਬਰ ਹੋ ਜਾਂਦਾ ਹੈ। ਹਜ਼ਰਤ ਮੁਹੰਮਦ ਕਹਿੰਦੇ ਹਨ ਕਿ ਇਸ ਕਾਇਨਾਤ ਦੀ ਸਮੁੱਚੀ ਹੋਂਦ ਸਿਰਜਣਹਾਰ ਦੀ ਬਦੌਲਤ ਹੈ। ਸਾਨੂੰ ਇਹੋ ਕੁਝ ਗੁਰੂ ਨਾਨਕ ਦੀਆਂ ਸਿੱਖਿਆਵਾਂ ਵਿੱਚੋਂ ਵੀ ਮਿਲਦਾ ਹੈ। ਜੇ ਤੁਸੀਂ ਕਰਨਾ ਚਾਹੋ ਤਾਂ ਇਸ ਮੰਤਰ ਦੇ ਸੱਚ ਦੀ ਤਸਦੀਕ ਕਰ ਸਕਦੇ ਹੋ। ਗੁਰ ਤੀਰਥ ਸੰਗ੍ਰਹਿ ਵਿੱਚ ਤਾਰਾ ਸਿੰਘ ਨਰੋਤਮ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦੇ ਸਿਲਹਟ ਆਉਣ ਦੀ ਯਾਦ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਸੀ। ਹੁਣ ਇਸ ਗੁਰਦੁਆਰੇ ਦੀ ਕੋਈ ਨਿਸ਼ਾਨੀ ਬਾਕੀ ਨਹੀਂ ਹੈ। ਗੁਰਦੁਆਰੇ ਦੀ ਸੇਵਾ ਸੰਭਾਲ ਕਰਨ ਵਾਲੇ ਅਤੇ ਗੁਰੂ ਨਾਨਕ ਦੇ ਪੈਰੋਕਾਰ 1947 ਦੀ ਵੰਡ ਵੇਲੇ ਇੱਥੋਂ ਹਿਜਰਤ ਕਰ ਗਏ ਸਨ। ਬੰਗਲਾਦੇਸ਼ ਦੇ ਸਿਲਹਟ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕਿਸ਼ਤੀ ਅਤੇ ਮੈਦਾਨੀ ਇਲਾਕੇ ਰਾਹੀਂ ਇੰਡੀਆ ਦੇ ਕੋਲਕਾਤਾ ਦਾ ਸਫ਼ਰ ਕੀਤਾ, ਜਿਸ ਨੂੰ ਕਲਕੱਤਾ ਵੀ ਕਹਿੰਦੇ ਹਨ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਇੰਡੀਆ ਬੰਗਲਾਦੇਸ਼ ਦੀ ਸਰਹੱਦ ਕੁਝ ਤਹਿ ਨਾਕਿਆਂ ਤੋਂ ਹੀ ਪਾਰ ਕੀਤੀ ਜਾ ਸਕਦੀ ਹੈ। ਇਸ ਲਈ ਅਸੀਂ ਹਵਾਈ ਜਹਾਜ਼ ਰਾਹੀਂ ਬੰਗਲਾਦੇਸ਼ ਤੋਂ ਇੰਡੀਆ ਗਏ ਅਤੇ ਕੋਲਕਾਤਾ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਿਆ। ਕੋਲਕਾਤਾ ਇੰਡੀਆ ਦੇ ਸੂਬੇ ਪੱਛਮੀ ਬੰਗਾਲ ਦੀ ਰਾਜਧਾਨੀ ਹੈ। ਇਸ ਸ਼ਹਿਰ ਦਾ ਨਾਮ ਕਾਲੀ ਦੇਵੀ ਤੋਂ ਪਿਆ ਹੈ। ਹੁਗਲੀ ਨਦੀ ਦੇ ਕਿਨਾਰੇ ਵਸਿਆ ਕੋਲਕਾਤਾ ਗੁਰੂ ਨਾਨਕ ਦੇ ਦੌਰ ਵਿੱਚ ਕਾਲੀ ਘਾਟ ਨਾਮ ਦਾ ਛੋਟਾ ਜਿਹਾ ਪਿੰਡ ਹੁੰਦਾ ਸੀ ਅਤੇ ਇਸ ਦਾ ਨਾਮ ਕੁਝ ਸਮਾਂ ਪਹਿਲਾਂ ਤੱਕ ਕਲਕੱਤਾ ਸੀ। ਕੋਲਕਾਤਾ ਰਵਿੰਦਰ ਨਾਥ ਟੈਗੋਰ ਦੀ ਜਨਮ ਭੂਮੀ ਹੈ, ਜੋ ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਪਾਉਣ ਵਾਲੇ ਪਹਿਲੇ ਗੈਰ ਯੂਰਪੀ ਸਨ। ਬੰਗਾਲੀ ਦੇ ਫਲਸਫੀ ਸ਼ਾਇਰ ਟੈਗੋਰ ਨੇ ਇੰਡੀਆ ਅਤੇ ਬੰਗਲਾਦੇਸ਼ ਦੇ ਕੌਮੀ ਤਰਾਨੇ ਲਿਖੇ ਹਨ। ਟੈਗੋਰ ਦੇ ਦਿਲ ਵਿੱਚ ਗੁਰੂ ਨਾਨਕ ਦਾ ਬਹੁਤ ਸਤਿਕਾਰ ਸੀ। ਜਦੋਂ ਟੈਗੋਰ ਨੂੰ ਕੌਮਾਂਤਰੀ ਤਰਾਨਾ ਲਿਖਣ ਲਈ ਕਿਹਾ ਗਿਆ ਤਾਂ ਉਹਨਾਂ ਦਾ ਜਵਾਬ ਸੀ, ਇਹ 16ਵੀਂ ਸਦੀ ਵਿੱਚ ਗੁਰੂ ਨਾਨਕ ਨੇ ਲਿਖ ਦਿੱਤਾ ਸੀ। ਉਹ ਸਿਰਫ ਪੂਰੀ ਦੁਨੀਆ ਦਾ ਹੀ ਨਹੀਂ ਸਗੋਂ ਕਾਇਨਾਤ ਦਾ ਤਰਾਨਾ ਹੈ। ਗੁਰੂ ਨਾਨਕ ਨੇ ਹਾਜ਼ਰਾ ਹਜ਼ੂਰ ਦੀ ਉਸਤਤ ਵਿੱਚ ਆਰਤੀ ਲਿਖੀ, ਜਿਸ ਦਾ ਰਵਿੰਦਰਨਾਥ ਟੈਗੋਰ ਨੇ ਬੰਗਾਲੀ ਵਿੱਚ ਤਰਜਮਾ ਕੀਤਾ। ਉਹਨਾਂ ਨੇ ਇਸ ਨੂੰ ਆਪਣੇ ਖਸੂਸੀ ਸੰਗੀਤ ਵਿੱਚ ਸੁਰਬੱਧ ਕੀਤਾ, ਜਿਸ ਨੂੰ ਰਵਿੰਦਰ ਸੰਗੀਤ ਕਿਹਾ ਜਾਂਦਾ ਹੈ। কেমন আরতি হে ভব খণ্ডন তব আরতি অনাহত শব্দ বাজন্ত
भेरी रे गगनेरो थाले रवि चंद्र दीपक जले तारका मंडल चमके मोती रे धूप मलियान लो पवन चंवरो करे धकल बनराजी फूलंत ज्योति रे गगनेरो थाले रवि चंद्र दीपक जले। ਅਸੀਂ ਹੁਣ ਬੜਾ ਬਾਜ਼ਾਰ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਜਾ ਰਹੇ ਹਾਂ। ਜਿਉਂ ਜਾਣੋ ਤਿਉਂ ਰਾਹ ਹਰ ਪ੍ਰਭ ਤੇਰੇ ਆ। ਇਹ ਗੁਰਦੁਆਰਾ ਗੁਰੂ ਨਾਨਕ ਦੇ ਕੋਲਕਾਤਾ ਆਉਣ ਦੀ ਯਾਦ ਵਿੱਚ ਬਣਾਇਆ ਗਿਆ ਹੈ। ਹਮ ਅਵਗੁਣ ਪਰੇ ਇੱਕ ਗੁਣ ਨਹੀਂ। ਸਾਨੂੰ ਮੁਕਾਮੀ ਬੰਗਾਲੀਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਉੱਤੇ ਗੁਰੂ ਨਾਨਕ ਦੇ ਵਹਿਦਤ ਵਾਲੇ ਫਲਸਫੇ ਦਾ ਉਸਾਰੂ ਅਸਰ ਹੋਇਆ ਹੈ। ਇਹ ਦਿਲ ਟੁੱਬਣ ਵਾਲਾ ਤਜਰਬਾ ਹੈ ਕਿ ਉਹ ਆਪਣੇ ਢੰਗ ਨਾਲ ਗੁਰੂ ਨਾਨਕ ਦੇ ਵਹਿਦਤ ਵਾਲੇ ਸੁਨੇਹੇ ਦਾ ਪਸਾਰਾ ਕਰਨ ਵਿੱਚ ਲੱਗੇ ਹੋਏ ਹਨ। ਰੰਗ ਰਤਾ ਮੇਰਾ ਸਾਹਿਬ ਰੱਬ ਰਹਿਆ ਭਰਪੂਰ ਰੰਗ ਰਤਾ। আমি ਕੀਰਤਨੀ ਸਾਡਾ ਬੰਗਾਲੀ ਕੀਰਤਨ ਜੱਥਾ ਹੈ। ਇਹ ਮੇਰੇ ਸ਼ੌਹਰ ਗੌਤਮ ਰਾਏ ਚੌਧਰੀ ਹਨ ਅਤੇ ਇਹ ਮੇਰਾ ਭਰਾ ਪ੍ਰਲੋਏ ਰਣਦੀਪ ਹਨ। ਅਸੀਂ ਕੀਰਤਨ ਦਾ ਸਫ਼ਰ 33 ਸਾਲ ਪਹਿਲਾਂ ਗੁਰਦੁਆਰਾ ਬੜਾ ਸਿੱਖ ਸੰਗਤ ਤੋਂ ਕੀਤਾ ਸੀ। ਅਸੀਂ ਸਭ ਕੁਝ ਐਸੇ ਨਾਲ ਪਾਇਆ ਹੈ। ਕੀਰਤਨ ਸਾਡਾ ਸਭ ਕੁਝ ਹੈ। ਅਸੀਂ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗਾਣਾ ਚਾਹੁੰਦੇ ਸਾਂ। ਮੈਂ ਵਡਭਾਗੀ ਹਾਂ ਕਿ ਮੈਂ ਸੰਗਤ ਸਾਹਮਣੇ ਕੀਰਤਨ ਕਰਦੀ ਹਾਂ। ধন্য মনে করি আপে রসিয়া आप रस आपे रावण आपे होवे चोल रा आपे सेज पतार रंग रत्ता मेरा साहिब रब रहया भरपूर। नमस्कार। नमस्कार, मैं रंजिका राय हाँ। मैं पश्चिमी बंगाल कोलकाता तो हाँ। मैं गुरु ग्रंथ साहब दा बंगाली विच तर्जमा कीता है इन बंगाली बिकॉज ਤਾਂ ਜੋ ਜਿਨ੍ਹਾਂ ਨੂੰ ਗੁਰਮੁਖੀ ਪੜ੍ਹਨੀ ਨਹੀਂ ਆਉਂਦੀ ਉਹ ਬੰਗਾਲੀ ਵਿੱਚ ਪੜ੍ਹ ਸਕਣ। ਇਹ ਲਿਪਿਆਂਤਰ ਹੈ ਅਤੇ ਇਹ ਤਰਜਮਾ। and the translation is অসংখ্য ভাবে জপিছে তোমায় কত অসংখ্য জনে, কত অসংখ্য পূজা তপ, কত ভক্ত সাধনে, সংখ্যা নাহি কত গ্রন্থ বেদ পাঠ করে। ਮੈਂ ਸੋਚਦੀ ਹਾਂ ਕਿ ਇਹ ਮਹਾਨ ਸੁਨੇਹਾ ਸੀਮਤ ਘੇਰੇ ਵਿੱਚ ਨਹੀਂ ਰਹਿਣਾ ਚਾਹੀਦਾ। ਇਹਨਾਂ ਨੂੰ ਸੰਸਾਰ ਦੇ ਹਰ ਕੋਨੇ ਵਿੱਚ ਫੈਲਾਉਣਾ ਚਾਹੀਦਾ ਹੈ। ਗੁਰਦੁਆਰੇ ਤੋਂ ਆਉਂਦੇ ਸਮੇਂ ਅਸੀਂ ਪਹਿਲਵਾਨਾਂ ਨੂੰ ਵਰਜਿਸ਼ ਕਰਦੇ ਹੋਏ ਦੇਖਿਆ। ਉਹਨਾਂ ਨੂੰ ਦੇਖ ਕੇ ਮੈਨੂੰ ਗੁਰੂ ਨਾਨਕ ਦਾ ਮਨ ਦੇ ਅੰਦਰ ਬੈਠੇ 5 ਪਹਿਲਵਾਨਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨਾਲ ਘੋਲ ਕਰਨ ਦਾ ਸੁਨੇਹਾ ਯਾਦ ਆਇਆ। ਮੈਂ ਅੰਦਰੋਂ ਇਹਨਾਂ 5 ਤਾਕਤਵਰ ਵਿਕਾਰਾਂ ਨਾਲ ਘੁਲਦਾ ਹਾਂ ਅਤੇ ਉਸ ਦਿਨ ਦੀ ਉਡੀਕ ਕਰਦਾ ਹਾਂ ਜਦੋਂ ਮੈਂ ਇਹਨਾਂ ਉੱਤੇ ਜਿੱਤ ਹਾਸਿਲ ਕਰ ਲਵਾਂਗਾ। मारे लूटे नीत नीत किस आगे करी पो
ਕੋਲਕਾਤਾ ਤੋਂ ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਤੋਂ ਕੁਝ ਵੱਲ ਪਾ ਕੇ ਜੋਇਦੇਵ ਕੌਂਡਲੀ ਦੇ ਅਸਥਾਨ ਉੱਤੇ ਪੱਛਮੀ ਬੰਗਾਲ ਦੇ ਜ਼ਿਲ੍ਹਾ ਬੀਰਭੂਮ ਜਾ ਰਹੇ ਹਾਂ ਤਾਂ ਜੋ ਭਗਤ ਜੈਦੇਵ ਦੀਆਂ ਯਾਦਾਂ ਨਾਲ ਸਾਂਝ ਪਾ ਸਕੀਏ। ਜਯੋ ਜਯੋ পদ্মাবতী বীরভূমে কেন্দুলি গ্রামে বীরভূমে কেন্দুলি গ্রামে অজয়ের কুলে বসতি জয় 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 দেব। ਅਸੀਂ ਭਗਤ ਜੈਦੇਵ ਦੀ ਯਾਦ ਵਿੱਚ ਬਣੇ ਰਾਧਾ ਬਿਨੋਦ ਮੰਦਿਰ ਜਾ ਰਹੇ ਹਾਂ। ਇਸ ਮੰਦਰ ਵਿੱਚ ਬਾਉਲ ਅਤੇ ਫਕੀਰ ਆਉਂਦੇ ਹਨ ਅਤੇ ਭਗਤ ਜੈਦੇਵ ਦੇ ਰਹੱਸਵਾਦੀ ਗੀਤਾਂ ਦਾ ਗਾਇਨ ਕਰਦੇ ਹਨ। বসে সে কেন্দুলির শ্মশানে লিখলেন গ্রন্থ গীত গোবিন্দ নামে দেহি পদ লিখি কেমনে। জয় গুরু। ਜੈ ਗੁਰੂ। ਮੈਂ ਸਾਧੂ ਚਰਨਦਾਸ ਹਾਂ ਅਤੇ ਇਹ ਕੰਗਾਲ ਚਰਨਦਾਸ ਹੈ। ਸਾਡੀ ਜ਼ਿੰਦਗੀ ਦਾ ਮਕਸਦ ਗਾਉਣਾ ਹੈ। ਸਾਡੇ ਪਿਤਾ ਜੀ ਨੇ ਸਾਡੇ ਨਾਮ ਸਾਧੂ ਅਤੇ ਕੰਗਾਲ ਰੱਖੇ ਸਨ। ਜੇ ਕੋਈ ਕੰਗਾਲ ਹੈ ਤਾਂ ਉਹ ਸਾਧੂ ਬਣ ਸਕਦਾ ਹੈ, ਜੇ ਕੋਈ ਸਾਧੂ ਹੈ ਤਾਂ ਉਹ ਕੰਗਾਲ ਹੀ ਰਹਿੰਦਾ ਹੈ। ਆਰਜ਼ੂਮੰਦੀ ਤੋਂ ਬਿਨਾਂ ਗੁਰੂ ਨਹੀਂ ਮਿਲਦਾ। ਜੈਦੇਵ ਨੇ ਗੀਤ ਗੋਬਿੰਦ ਲਿਖਿਆ। ਗੁਰੂ ਜੈਦੇਵ ਅਤੇ ਗੁਰੂ ਨਾਨਕ ਦਾ ਫਲਸਫਾ ਇੱਕ ਹੈ। গুরু নানকজির যে বিচারধারা অনেকটা একই রকম মিল, যার জন্যই ਇਹ ਵੈਦਤ ਅਤੇ ਆਲਮੀ ਭਾਈਚਾਰੇ ਦਾ ਫਲਸਫਾ ਹੈ। আমাদের জীবনে বাউলে আসা যার জন্য ਸਾਡੇ ਪਿਓ ਸੂਰਦਾਸ ਬਾਉਲ ਨੇ ਸਾਨੂੰ ਬਾਉਲ ਦੀ ਰਵਾਇਤ ਨਾਲ ਜੋੜਿਆ ਸੀ। ਇਹ ਰਵਾਇਤ ਕਈ ਪੀੜ੍ਹੀਆਂ ਤੋਂ ਸਾਡੇ ਪਰਿਵਾਰ ਦਾ ਹਿੱਸਾ ਹੈ। বাউল পরম্পরা এইটুকুই আর কি। জয় গুরু। লিখলেন গ্রন্থ গীত গোবিন্দ নামে দেহি পদ লিখি কেমনে দেহি পদ লিখি কেমনে জগৎ গুরু হন জনপতি জয় 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 দেব। 13ਵੀਂ ਸਦੀ ਦੇ ਸੰਤ ਭਗਤ ਜੈਦੇਵ ਦਾ ਜਨਮ ਇਸ ਪਿੰਡ ਵਿੱਚ ਹੋਇਆ ਸੀ। ਉਹ ਉੱਚ ਕੁਲ ਬ੍ਰਾਹਮਣ ਸਨ। ਉਹਨਾਂ ਦਾ ਝੁਕਾਓ ਰੂਹਾਨੀਅਤ ਵੱਲ ਸੀ। ਉਹਨਾਂ ਨੇ ਆਪਣੀ ਬੀਵੀ ਪਦਮਾਵਤੀ ਨਾਲ ਮਿਲ ਕੇ ਵਿਆਹੁਤਾ ਦੋਸਤੀ ਦੀ ਮਿਸਾਲ ਪੈਦਾ ਕੀਤੀ। ਉਹਨਾਂ ਦੋਵਾਂ ਨੇ ਰਲ ਕੇ ਸਤੀ ਪ੍ਰਥਾ ਦੀ ਨਾਇਨਸਾਫੀ ਨੂੰ ਵੰਗਾਰਿਆ। ਇਸ ਪ੍ਰਥਾ ਤਹਿਤ ਪਤਨੀ ਆਪਣੇ ਪਤੀ ਦੀ ਚਿਤਾ ਉੱਤੇ ਜਿਉਂਦੀ ਭਸਮ ਹੋ ਜਾਂਦੀ ਸੀ। ਗੁਰੂ ਨਾਨਕ ਨੇ ਭਗਤ ਜੈਦੇਵ ਦੀ ਬਾਣੀ ਵੀ ਇਕੱਠੀ ਕੀਤੀ। ਸਿੱਖ ਧਰਮ ਨੂੰ ਮੰਨਣ ਵਾਲੇ ਭਗਤ ਜੈਦੇਵ ਨੂੰ ਵੀ ਮੰਨਦੇ ਹਨ। ਇਹ ਭਗਤ ਜੈਦੇਵ ਦਾ ਜਨਮ ਸਥਾਨ ਹੈ। राम नाम मन राम बद अमृत तत्माया। ਭਗਤ ਜੈਦੇਵ ਆਪਣੀ ਗੀਤਮਈ ਕਵਿਤਾ ਗੀਤ ਗੋਬਿੰਦਾ ਲਈ ਮਸ਼ਹੂਰ ਹੋਏ, ਜਿਸ ਵਿੱਚ ਉਹਨਾਂ ਨੇ ਕ੍ਰਿਸ਼ਨ ਦੇ ਪਿਆਰ, ਵਫਾ, ਸਮਰਪਣ ਅਤੇ ਬਾਅਦ ਵਿੱਚ ਆਪਣੀ ਪਿਆਰੀ ਰਾਧਾ ਕੋਲ ਵਾਪਸ ਪਰਤਣ ਦੀ ਕਥਾ ਕੀਤੀ ਹੈ। ਰਮਜ਼ ਵਜੋਂ ਇਹ ਮਨੁੱਖੀ ਰੂਹ ਦੀ ਨੁਮਾਇੰਦਗੀ ਕਰਦੀ ਹੈ ਜੋ ਸਿਰਜਣਹਾਰ ਦੀ ਸੱਚੇ ਤਾਬੇਦਾਰੀ ਤੋਂ ਗੁੰਮਰਾਹ ਹੋ ਜਾਂਦੀ ਹੈ, ਪਰ ਆਖਰ ਨੂੰ ਪਰਤ ਆਉਂਦੀ ਹੈ ਅਤੇ ਉਸੇ ਵਿੱਚ ਰਮ ਜਾਂਦੀ ਹੈ। ਗੁਰੂ ਨਾਨਕ ਅਤੇ ਭਗਤ ਜੈਦੇਵ ਦਾ ਕਦੇ ਮੇਲ ਨਹੀਂ ਹੋਇਆ,
ਪਰ ਉਹਨਾਂ ਦਾ ਵਹਿਦਤ ਦਾ ਫਲਸਫਾ ਅਤੇ ਔਰਤਾਂ ਦੇ ਅਖਤਿਆਰ ਬਾਰੇ ਸੋਚ ਸਾਂਝੀ ਹੈ। ਭਗਤ ਜੈਦੇਵ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ ਗਿਆ ਹੈ। ਅਰਦ ਕੋ ਅਰਦਿਆ ਸਰਦ ਕੋ ਸਰਦਿਆ ਸਲਲ ਕੋ ਸਲਲ ਸਮਾਨ ਆਇਆ ਬਦਤ ਜੈਦਿਓ ਜੈਦੇਵ ਕੋ ਰਮਿਆ ਰਮ ਨਿਰਵਾਨ ਲਿਵਲੀਨ ਪਾਇਆ। ਭਗਤ ਜੈਦੇਵ ਸਾਨੂੰ ਉਸ ਵਾਹਿਦ ਨਾਲ ਇਤਫਾਕ ਕਰਨ ਦੀ ਪ੍ਰੇਰਨਾ ਦਿੰਦੇ ਹਨ ਜਿਸ ਦਾ ਵਾਸਾ ਅੰਦਰ ਵੀ ਹੈ ਅਤੇ ਬਾਹਰ ਵੀ। ਬੰਗਾਲ ਦੇ ਇਸ ਇਲਾਕੇ ਦੀ ਪਾਲ ਬਰਾਦਰੀ ਦੇਵੀ ਦੇਵਤਿਆਂ ਦੀਆਂ ਮਿੱਟੀ ਦੀਆਂ ਮੂਰਤੀਆਂ ਬਣਾਉਣ ਲਈ ਜਾਣੀ ਜਾਂਦੀ ਹੈ। ਜੋਇਦੇਵ ਕੌਂਡਲੀ ਦੇ ਸਫ਼ਰ ਦੌਰਾਨ ਅਸੀਂ ਬਣ ਰਹੀਆਂ ਮੂਰਤੀਆਂ ਦੇਖੀਆਂ ਜਿਨ੍ਹਾਂ ਦੇ ਸਿਰ ਨਹੀਂ ਸਨ। ਮੈਂ ਸੋਚਦਾ ਹਾਂ ਕਿ ਕੀ ਇਹ ਬਿਨਾਂ ਸਿਰ ਵਾਲੀਆਂ ਮੂਰਤੀਆਂ ਗੁਰੂ ਨਾਨਕ ਦੇ ਉਸ ਡੂੰਘੇ ਸੁਨੇਹੇ ਨੂੰ ਮੂਰਤ ਕਰਦੀਆਂ ਹਨ ਕਿ ਇਲਾਹੀ ਨੂਰ ਦਾ ਬੀਜ ਲਗਾਉਣ ਲਈ ਹਉਮੈ ਦਾ ਸਿਰ ਕਲਮ ਕਰਨਾ ਲਾਜ਼ਮੀ ਹੈ। ਮਸਤਕ ਕਾਟ ਧਰੇ ਤਿਸ ਆਗੇ ਤਨ ਮਨ ਆਗੇ ਦਿਓ ਨਾਨਕ ਸੰਤ ਮਿਲੇ ਸਚ ਪਾਏ ਸਹਿਜ ਪਾਏ ਜਸ ਲਿਓ।